ਰਾਹੁਲ ਗਾਂਧੀ ਨੇ ਜਿਹੜਾ 2 दिन ਤਾਂ ਚੁੱਪ ਰਿਹਾ, ਫਿਰ ਉਹਨੇ ਟਵੀਟ ਕੀਤਾ, ਉਹਨੇ ਕਿਹਾ ਕਿ ਜੀ ਇਹ ਮੋਦੀ ਨੇ ਹੀ ਲਿੰਚਿੰਗ ਸ਼ੁਰੂ ਕਰਾਈ 2014 'ਚ। ਉਹਨੇ ਕਿਹਾ ਵੀ ਜੇ ਮੌਬ ਲਿੰਚਿੰਗ ਦਾ ਕੋਈ ਪਿਓ ਹੈ ਤੇ ਉਹ ਰਾਜੀਵ ਗਾਂਧੀ ਹੈ, ਜਿਹਨੇ ਨਵੰਬਰ 84 'ਚ ਸਿੱਖਾਂ ਦੀ ਜਸਟੀਫਾਈਂਗ ਬਲੱਡ ਕਰਲਿੰਗ ਜੈਨੋਸਾਈਡ ਆਫ ਸਿੱਖਸ। ਜੋ ਕੰਮ ਰਾਜੀਵ ਗਾਂਧੀ ਨੇ ਨਵੰਬਰ 84 'ਚ ਕੀਤਾ, ਉਹੀ ਕੰਮ ਨਰਿੰਦਰ ਮੋਦੀ ਨੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀਤਾ। ਉਸ ਕਿਤਾਬ ਦੇ ਵਿੱਚ ਸਿਰਫ ਇੱਕ ਲਾਈਨ ਹੈ, ਉਹਨੇ ਕਿਹਾ ਕਿ ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ ਇਹ ਉਸ ਪਾਸੇ ਹੀ ਲਿਜਾ ਰਹੀ ਹੈ ਜਿਸ ਪਾਸੇ ਇਸਲਾਮਿਕ ਸਟੇਟ ਜਾਂ ਬੋਕੋ ਹਰਾਮ ਦੀ ਜਿਹੜੀ ਹੈ ਆਈਡੀਓਲੋਜੀ ਹੈ। ਯੂਪੀ ਦੇ ਇੱਕ ਕੋਰਟ ਨੇ ਅੱਜ ਫੈਸਲਾ ਸੁਣਾਇਆ ਕਿ ਉਹਦੇ ਖਿਲਾਫ ਜਿਹੜਾ FIR ਰਜਿਸਟਰ ਕੀਤੀ ਜਾਏ। ਇਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਪ੍ਰਿੰਟ ਨੇ ਇੱਕ ਆਰਟੀਕਲ ਛਾਪਿਆ ਜਿਹਦੇ 'ਚ ਨੇ ਆਦਿਤਿਆ ਮੈਨਨ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਾਂ ਦਾ ਰਿਐਕਸ਼ਨ ਸੀ ਜੋ ਇਹਨਾਂ ਘਟਨਾਵਾਂ ਤੋਂ ਬਾਅਦ ਹੋਇਆ, ਇਹ ਆਲ ਆਫ ਏ ਸਡਨ ਨਹੀਂ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 22 ਦਸੰਬਰ 2021 8 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਜ਼ੀਲੈਂਡ ਤੋਂ ਵੀਰ ਦਲਜੀਤ ਸਿੰਘ ਗੋਂਸਲ ਜੀ ਹੋਰਾਂ ਵੱਲੋਂ। ਸੋ ਇਹਨਾਂ ਡਾਕਟਰ ਅਮਰਜੀਤ ਸਿੰਘ ਅਤੇ TV84 ਦੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨਜ਼ਰੀਏ ਨੂੰ ਜਿਉਂਦਾ ਰੱਖਿਆ ਹੋਇਆ ਹੈ। ਸੋ ਅੱਜ ਜਿਨ੍ਹਾਂ ਹਾਲਾਤਾਂ ਵਿੱਚ ਕੌਮ ਲੰਘ ਰਹੀ ਹੈ, ਆਪਣਾ ਪੱਖ ਜਿਉਂਦਾ ਰੱਖਣਾ ਵੀ ਸੌਖਾ ਨਹੀਂ ਹੈ। ਸੋ ਅਸੀਂ ਹਕੂਮਤ ਆਪਸੀ ਵਿਰੋਧ ਕਿਰਦਾਰ ਵਿੱਚ ਆਇਆ ਜਿਹੜਾ ਨਿਗਾਰ ਅਜਿਹੀਆਂ ਸੋ ਅਲਾਮਤਾਂ ਨਾਲ ਲੜ ਰਹੇ ਹਾਂ। ਸੋ ਵਾਹਿਗੁਰੂ ਕਿਰਪਾ ਕਰਨ ਕਿ ਕੌਮ ਨੂੰ ਆਪਣਾ ਘਰ ਆਜ਼ਾਦ ਰਾਜ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਜੀ ਗੋਂਸਲ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਰਬਾਰ ਸਾਹਿਬ ਵਿੱਚ ਜਿਹੜੀ ਵਾਪਰੀ ਬੇਅਦਬੀ ਦੀ ਘਟਨਾ ਨੂੰ ਹਿੰਦੂਤਵੀ ਮੀਡੀਆ ਵੱਲੋਂ ਲਿੰਚਿੰਗ ਨਾਲ ਜੋੜ ਕੇ ਜਿਹੜਾ ਹੈ ਉਹ ਪ੍ਰਚਾਰਿਆ ਜਾ ਰਿਹਾ ਹੈ। ਸੋ BJP ਅਤੇ ਕਾਂਗਰਸ ਦੇ ਲੀਡਰ ਇੱਕ ਦੂਸਰੇ ਨੂੰ ਭਾਰਤ ਵਿੱਚ ਲਿੰਚਿੰਗ ਦੇ ਲਈ ਜ਼ਿੰਮੇਵਾਰ ਦੱਸ ਰਹੇ ਨੇ ਔਰ ਹਕੀਕਤ ਵਿੱਚ ਨਵੰਬਰ 1984 ਵਿੱਚ ਸਿੱਖਾਂ ਦੀ ਨਸਲ ਕੁਸ਼ੀ ਹੋਵੇ ਜਾਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੀ ਨਸਲ ਕੁਸ਼ੀ, ਦੋਵੇਂ ਨਸਲ ਕੁਸ਼ੀਆਂ ਵੇਲੇ ਕਾਂਗਰਸ ਅਤੇ BJP ਨੇ ਹਿੰਦੂ ਪੀੜਾਂ ਰਾਹੀਂ ਸਿੱਖਾਂ ਅਤੇ ਮੁਸਲਮਾਨਾਂ ਦੀ ਲਿੰਚਿੰਗ ਕਰਵਾਈ ਸੀ। ਸੋ ਵਿਊਅਰਸ, ਸੱਚੀ ਗੱਲ ਇਹ ਹੈ ਕਿ ਕਾਂਗਰਸ ਤੇ BJP ਦੋਵੇਂ ਪਾਰਟੀਆਂ ਭਾਰਤ ਵਿੱਚ ਲਿੰਚਿੰਗ ਦੇ ਮੰਮੀ ਤੇ ਡੈਡੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਨਿਊਜ਼ੀਲੈਂਡ ਤੋਂ ਆਪਣੇ ਵੀਰ ਦਲਜੀਤ ਸਿੰਘ ਗੋਸਲ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਅਮਰੀਕਾ, ਕੈਨੇਡਾ
ਇਹਨਾਂ ਦੇ ਵਿੱਚ ਤਾਂ ਸਾਡੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਹੈ ਹੀ ਹੈ, ਕਿਉਂਕਿ ਇੱਥੋਂ ਦੇ IP ਬਾਕਸ ਰਾਹੀਂ ਜਿਹੜਾ ਹੈ ਇਹ ਵੀ ਇਸ ਪ੍ਰੋਗਰਾਮ ਨੂੰ ਦੇਖਿਆ ਜਾਂਦਾ ਹੈ ਜੀ। ਇਸ ਤੋਂ ਇਲਾਵਾ ਜਿਵੇਂ ਸਪੈਕਟਰਮ ਜਿਹੜਾ ਟਾਈਮ ਵਾਰਨਰ ਸੀ ਕਦੇ, ਉਸ ਦੇ ਉੱਤੇ ਕੇਬਲ ਦੇ ਉੱਤੇ ਵੀ ਹੈ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਰੀਚ ਆਊਟ ਕਰ ਲੈਂਦੇ ਨੇ ਉਸ ਨੂੰ ਦੇਖਣ ਦੇ ਲਈ। ਲੇਕਿਨ ਜਦੋਂ ਕੋਈ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ UK ਜਾਂ ਯੂਰਪ ਚੋਂ ਕਿਤੇ ਹੋਰ ਕਾਲ ਕਰਕੇ ਐਪਰੀਸ਼ੀਏਟ ਕਰਦਾ ਹੈ, ਔਰ ਜਿਵੇਂ ਵੀਰ ਦਲਜੀਤ ਸਿੰਘ ਗੋਸਲ ਜੀ ਨੇ ਕੰਟਰੀਬਿਊਟ ਕੀਤਾ ਹੈ TV 84 ਲਈ, ਤਾਂ ਫਿਰ ਸਾਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਕਿ TV 84 ਇਸ ਵੇਲੇ ਇੱਕ ਯੂਨੀਵਰਸਲ ਲੈਵਲ ਦੇ ਉੱਤੇ ਜਾਂ ਗਲੋਬਲ ਲੈਵਲ ਦੇ ਉੱਤੇ, ਜੇ ਅਸੀਂ ਵੌਇਸ ਆਫ ਪੰਜਾਬ ਕਹਿੰਦੇ ਹਾਂ, ਇਹ ਠੀਕ ਹੈ ਕਿ ਸਾਡਾ ਮੁੱਖ ਨਿਸ਼ਾਨਾ ਖਾਲਿਸਤਾਨ ਦੀ ਕਾਇਮੀ ਹੈ, ਭਾਰਤੀ ਕਬਜ਼ੇ ਤੋਂ ਪੰਜਾਬ ਨੂੰ ਔਰ ਸਿੱਖ ਗੁਲਾਮੀ ਦਾ ਐਂਡ ਕਰਨਾ ਹੈ, ਪੰਜਾਬ ਨੂੰ ਆਜ਼ਾਦ ਕਰਵਾਉਣਾ ਹੈ, ਔਰ ਸਾਂਝੀ ਤਹਿਜ਼ੀਬ ਦੇ ਵੀ ਅਸੀਂ ਐਡਵੋਕੇਟ ਹਾਂ, ਦੋਨਾਂ ਕੌਮਾਂ ਦੀ ਸਾਂਝ, ਸਿੱਖਾਂ ਮੁਸਲਮਾਨਾਂ ਦੀ, ਔਰ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ ਇੱਕ ਹਾਰਮਨੀ ਕ੍ਰੀਏਟ ਹੋਏ, ਕਿਉਂਕਿ ਅਸੀਂ ਫਿਊਚਰ ਦਾ, ਮੁਸਤਕਬਲ ਦਾ, ਖਾਲਿਸਤਾਨ ਦਾ ਮੁਲਕ ਉਸ ਤਰੀਕੇ ਦੇ ਨਾਲ ਹੀ ਦੇਖਣਾ ਚਾਹੁੰਦੇ ਹਾਂ ਪਾਕਿਸਤਾਨ ਦੇ ਨਾਲ, ਜਿਵੇਂ ਅਮਰੀਕਾ ਔਰ ਕੈਨੇਡਾ ਦੀ ਰਿਲੇਸ਼ਨਸ਼ਿਪ ਹੈ। ਪਰ ਇਹਦੇ ਨਾਲ ਨਾਲ TV 84 ਸਾਊਥ ਏਸ਼ੀਆ ਦੇ ਦੂਸਰੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਵੀ ਹੈ। ਕਸ਼ਮੀਰੀਆਂ ਦੀ ਆਜ਼ਾਦੀ ਤਹਿਰੀਕ ਨਾਲ ਅਸੀਂ ਪਿਛਲੇ ਲਗਭਗ 9 ਸਾਲ ਤੋਂ ਹੀ, ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਔਰ ਦਸੰਬਰ 2012 ਦੇ ਵਿੱਚ TV 84 ਲਾਂਚ ਕੀਤਾ ਗਿਆ ਸੀ, ਇਹੀ ਦਿਨ ਸਨ। ਅਸੀਂ ਕੋਈ ਸਪੈਸੀਫਿਕ ਪ੍ਰੋਗਰਾਮ ਉਸ ਨਾਲ ਰਿਲੇਟਡ ਤਾਂ ਇਸ ਵਾਰ ਨਹੀਂ ਕਰ ਸਕੇ, ਪਰ ਇਸ ਵੇਲੇ ਅਸੀਂ 9 ਵਰੇ ਗੁਰੂ ਦੀ ਕਿਰਪਾ ਦੇ ਨਾਲ ਮੁਕੰਮਲ ਕੀਤੇ ਨੇ। ਔਰ ਸਾਡਾ ਇਹ ਯਤਨ ਹੈ ਕਿ ਜਿੱਥੇ ਅਸੀਂ ਸਾਊਥ ਏਸ਼ੀਆ ਦੀ ਹਰ ਮਜ਼ਲੂਮ ਅਕਲੀਅਤ, ਕਿਉਂਕਿ ਜ਼ਾਹਰ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ, ਨਾਰਥ ਈਸਟ ਦੇ ਵਿੱਚ ਖਾਸ ਤੌਰ 'ਤੇ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਈਸਾਈ ਭਾਈਚਾਰਾ ਵਸਦਾ ਹੈ, ਉਹ ਵੀ ਜ਼ੁਲਮ ਦਾ ਸ਼ਿਕਾਰ ਨੇ। ਇਸੇ ਤਰ੍ਹਾਂ ਭਾਰਤ ਦੇ ਨਕਸ਼ੇ 'ਚ ਕੈਦ 100 ਮਿਲੀਅਨ ਦੇ ਲਗਭਗ ਟਰਾਈਬਲਸ, ਜਿਨ੍ਹਾਂ ਨੂੰ ਆਦੀਵਾਸੀ ਜਾਂ ਸ਼ਡਿਊਲ ਟਰਾਈਬ ਕਿਹਾ ਜਾਂਦਾ ਹੈ, ਔਰ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਦਲਿਤ ਜਥੇਬੰਦੀਆਂ ਨੇ, ਜਿਹੜੇ ਮੂਲ ਨਿਵਾਸੀ ਜਾਂ ਸ਼ਡਿਊਲ ਕਾਸਟ, ਜਿਹੜੀ ਕਾਨਸਟੀਟਿਊਸ਼ਨ ਦੀ ਲੈਂਗੁਏਜ ਹੈ ਉੱਥੋਂ ਦੀ, ਉਹਦੇ ਮੁਤਾਬਕ ਅੱਜ ਵੀ ਬ੍ਰਾਹਮਣਵਾਦ ਦੇ ਜ਼ੁਲਮ ਦਾ ਸ਼ਿਕਾਰ ਨੇ, ਉਹਨਾਂ ਦੀ ਜ਼ਹਿਨੀਅਤ ਦਾ ਸ਼ਿਕਾਰ ਨੇ। ਔਰ ਜਦੋਂ ਅਸੀਂ RSS ਦੀ ਆਈਡੀਓਲੋਜੀ ਹਿੰਦੁਸਤਾਨ ਦੀ ਗੱਲ ਕਰਦੇ ਤਾਂ ਵਰਣ ਆਸ਼ਰਮ, ਜ਼ਾਤ ਪਾਤੀ ਸਿਸਟਮ ਉਸ ਦੀ ਰੀੜ੍ਹ ਦੀ ਹੱਡੀ ਹੈ। ਜੇ ਤੁਸੀਂ ਹਿੰਦੂ ਥਾਟ ਚੋਂ ਵਰਣ ਆਸ਼ਰਮ ਕੱਢ ਦਿਓ ਤੇ ਉਹ ਕੁਝ ਵੀ ਨਹੀਂ ਰਹਿੰਦਾ ਹੈ। ਇਹੀ ਕਾਰਨ ਹੈ ਕਿ ਗਾਂਧੀ ਨੇ, ਭਾਵੇਂ ਉਸ ਦੀ ਜਿਹੜੀ ਕੰਪਲੀਟ ਉਸ ਦੀਆਂ ਲਿਖਤਾਂ ਨੇ, ਉਹਨਾਂ ਨੂੰ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪਿਆ ਹੋਇਆ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ, ਉਹਦੇ 'ਚੋਂ ਤੁਸੀਂ ਇੱਕ ਵੀ ਲਾਈਨ ਐਸੀ ਨਹੀਂ ਕੱਢ ਸਕਦੇ ਜਿਹਦੇ 'ਚ ਉਹਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਹੋਇਆ। ਔਰ ਇਹੀ ਕਾਰਨ ਹੈ ਕਿ ਡਾਕਟਰ BR ਅੰਬੇਦਕਰ, ਇੱਕ ਰੋਸ਼ਨ ਦਿਮਾਗ ਇੰਟੈਲੈਕਚੁਅਲ ਸਾਊਥ ਏਸ਼ੀਆ ਦੇ, ਉਹਨਾਂ ਨੇ ਜਦੋਂ ਗਾਂਧੀ ਨੂੰ ਹੈਡ ਔਨ ਲਿਆ, ਪੈਰ ਦੇ ਉੱਤੇ ਉਹਨਾਂ ਨੇ ਉਸ ਨੂੰ ਕਪਟੀ ਔਰ ਬੇਈਮਾਨ ਸਾਬਤ ਕੀਤਾ। ਔਰ ਉਹਨਾਂ ਨੇ ਜਦੋਂ ਡਾਕਟਰ ਅੰਬੇਦਕਰ ਕਹਿੰਦੇ ਨੇ ਕਿ ਜਦੋਂ ਤੱਕ ਇਹ ਵੇਦ ਸ਼ਾਸਤਰ ਸਿਮਰਤੀਆਂ ਇਸ ਧਰਤੀ ਤੇ ਮੌਜੂਦ ਨੇ, ਇਨਸਾਨ ਦੀ ਇਨਸਾਨ ਨਾਲ ਡਿਸਕ੍ਰਿਮੀਨੇਸ਼ਨ ਖਤਮ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਸਾਰਿਆਂ ਦਾ ਆਧਾਰ ਹੀ ਵਰਣ ਵਿਵਸਥਾ ਹੈ, ਜ਼ਾਤ ਪਾਤੀ ਸਿਸਟਮ ਹੈ। ਸੋ ਅਸੀਂ ਜਦੋਂ ਇੱਕ ਕਲਾਸਲੈਸ ਸੁਸਾਇਟੀ ਦੀ ਗੱਲ ਕਰਦੇ ਹਾਂ, ਕਾਸਟਲੈਸ ਸੁਸਾਇਟੀ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਤੇ ਜ਼ਾਹਰਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸਦਨਾ ਜੀ, ਇਹ ਸਾਰੇ ਉਹ ਨੇ ਜਿਹੜੇ ਬ੍ਰਾਹਮਣ ਨੇ ਸ਼ੂਦਰ ਬਣਾਏ ਹੋਏ ਸੀ, ਔਰ ਜਿਨ੍ਹਾਂ ਦਾ ਈਵਨ ਪਰਛਾਵਾਂ ਵੀ ਇਹਨਾਂ ਨੂੰ ਭਿੱਟ ਦਿੰਦਾ ਸੀ। ਇਸੇ ਤਰ੍ਹਾਂ ਜੇ ਅਸੀਂ ਬਾਬਾ ਫਰੀਦ ਗੰਜ ਸ਼ੱਕਰ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਸੋ ਜ਼ਾਹਰ ਹੈ ਕਿ ਬ੍ਰਾਹਮਣਵਾਦ ਨੇ ਮੁਸਲਮਾਨਾਂ ਨੂੰ ਮਲੇਛ ਐਲਾਨਿਆ ਹੋਇਆ ਸੀ। ਉਹਨਾਂ ਦੇ ਹੱਥ ਦਾ ਛੋਇਆ ਹੋਇਆ ਪਾਣੀ ਤੱਕ ਜਿਹੜਾ ਨਹੀਂ ਪੀਤਾ ਜਾ ਸਕਦਾ ਸੀ। ਔਰ ਇਹੀ ਕਾਰਨ ਹੈ, ਬਹੁਤ ਵਾਰ ਪਾਕਿਸਤਾਨ ਬਣਨ ਦੇ ਬੇਸ਼ੱਕ ਅੱਡ ਕਾਰਨ ਜਾਂ ਰੀਜ਼ਨਸ, ਜਾਂ ਕਾਂਗਰਸ ਜਾਂ ਗਾਂਧੀ ਵਿਚਲਾ ਲੁਕਿਆ ਹਿੰਦੂ, ਉਹ ਉਹਦੇ ਕਾਰਨ ਨੇ। ਪਰ ਜੇ ਤੁਸੀਂ ਵਾਸਟ ਉਸ ਸੈਟਅਪ ਦੇ ਵਿੱਚ ਦੇਖੋ ਤੇ ਕਦੇ ਵੀ ਹਿੰਦੂ, ਜਦੋਂ ਅਸੀਂ ਹਿੰਦੂ ਜ਼ਹਿਨੀਅਤ ਕਹਿੰਦੇ ਹਾਂ, ਇਹਦਾ ਮਤਲਬ ਬ੍ਰਾਹਮਣ ਜ਼ਹਿਨੀਅਤ ਹੈ, ਕਿਉਂਕਿ
ਬਾਕੀ ਤਾਂ ਹਿੰਦੂ ਲਕਬ ਦੇ ਥੱਲੇ ਹੀ ਆਏ ਹੋਏ ਨੇ। ਔਰ ਈਵਨ 47 ਤੱਕ ਇਹ ਗੱਲ ਸਾਡੇ ਬਜ਼ੁਰਗਾਂ ਨੇ ਵੀ ਦੱਸੀ ਔਰ ਇੱਕ ਹਕੀਕਤ ਹੈ ਕਿ ਕਿਉਂਕਿ ਅੰਗਰੇਜ਼ਾਂ ਨੇ ਟ੍ਰੇਨ ਸਿਸਟਮ ਲਿਆਂਦਾ, ਬੱਸ ਸਿਸਟਮ ਲਿਆਂਦਾ, ਹਸਪੀਟਲਸ ਔਰ ਦੂਸਰੇ ਕਨਸੈਪਟ, ਸਕੂਲ, ਕਾਲਜਿਸ, ਯੂਨੀਵਰਸਿਟੀਜ਼, ਪਰ ਉਸ ਪੀਰੀਅਡ 'ਚ ਵੀ ਹਰ ਬੱਸ ਅੱਡੇ ਦੇ ਬਾਹਰ, ਹਰ ਪਲੇਟਫਾਰਮ ਦੇ ਉੱਤੇ, ਹਰ ਕਾਲਜ ਜਾਂ ਯੂਨੀਵਰਸਿਟੀ ਦੇ ਬਾਹਰ ਜਿੱਥੇ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀ, ਉੱਥੇ ਕਿਉਂਕਿ ਘੜਿਆਂ ਦਾ ਹੀ ਸਿਸਟਮ ਸੀ, ਜ਼ਿਆਦਾ ਘੜੇ ਰੱਖੇ ਹੁੰਦੇ ਸੀ, ਇੱਕ ਦੇ ਉੱਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ, ਇੱਕ ਦੇ ਉੱਤੇ ਲਿਖਿਆ ਹੁੰਦਾ ਸੀ ਮੁਸਲਮਾਨ ਪਾਣੀ। ਸੋ ਇਹ ਜਿਹੜੀ ਡਿਵੀਜ਼ਨ ਸੀ, ਕਿਉਂਕਿ ਬ੍ਰਾਹਮਣ ਨੇ ਮੁਸਲਮਾਨ ਨੂੰ ਮਲੇਛ ਐਲਾਨਿਆ ਹੋਇਆ ਸੀ ਔਰ ਕੱਲਾ ਇਹੀ ਨਹੀਂ ਕਿ ਮੁਸਲਮਾਨਾਂ ਪ੍ਰਤੀ ਇਹ ਰਵੱਈਆ ਸੀ। ਮਦਨ ਮੋਹਨ ਮਾਲਵੀਆ ਜਿਹੜਾ ਹਿੰਦੂ ਮਹਾਸਭਾ ਨਾਂ ਦੀ ਜਥੇਬੰਦੀ ਜਿਹੜੀ ਹੁਣ ਗੋਡਸੇ ਦੇ ਮੰਦਿਰ ਬਣਾ ਰਹੀ ਹੈ ਔਰ ਜਿਹੜਾ ਉਹ ਮੁਸਲਮਾਨਾਂ ਨਾਲ ਨਫ਼ਰਤ ਕਰਦੀ, ਦਾ ਫਾਊਂਡਰ ਮਦਨ ਮੋਹਨ ਮਾਲਵੀਆ ਸੀ। ਔਰ ਮਦਨ ਮੋਹਨ ਮਾਲਵੀਆ ਜਿਹੜਾ ਖੁਦ ਇੱਕ ਚੰਗਾ ਵਕੀਲ, ਗਾਂਧੀ ਦਾ ਬੜਾ ਨੇੜਲੂ, ਕਿਸੇ ਵੇਲੇ ਖੁਦ ਕਾਂਗਰਸ ਦਾ ਵੱਡਾ ਲੀਡਰ, ਉਹ ਰਾਊਂਡ ਟੇਬਲ ਕਾਨਫਰੰਸ ਦੇ ਉੱਤੇ ਜਦੋਂ ਗਿਆ ਗਾਂਧੀ ਦੇ ਨਾਲ ਔਰ ਨਹਿਰੂ ਦੇ ਨਾਲ ਇਨੀਸ਼ੀਅਲ 1930 ਦੇ ਵਿੱਚ, ਤੇ ਨਾਲ ਉਹ ਗੰਗਾ ਜਲ ਦੀ ਇੱਕ ਜਿਹੜਾ ਉਹ ਪੂਰੀ ਬੋਟਲ ਵੀ ਪਾਣੀ ਦੀ ਨਾਲ ਲੈ ਕੇ ਗਿਆ ਸੀ। ਔਰ ਜਦੋਂ ਵੀ ਉਹ ਉੱਥੋਂ ਦੇ ਵਾਇਸਰਾਏ ਨਾਲ ਜਾਂ ਜਿਨ੍ਹਾਂ ਦੇ ਨਾਲ ਵੀ ਗੱਲਬਾਤ ਹੁੰਦੀ ਸੀ, ਹੱਥ ਤਾਂ ਮਿਲਾਉਣਾ ਪੈਂਦਾ ਸੀ। ਗਾਂਧੀ ਤਾਂ ਦੂਰੋਂ ਹੀ ਹੱਥ ਜੋੜ ਦਿੰਦਾ ਹੋਣਾ, ਉਹ ਤਾਂ ਨਹੀਂ ਪਹੁੰਚਦਾ ਹੋਣਾ, ਤੇ ਉਹ ਆ ਕੇ ਉਸ ਰਾਊਂਡ ਟੇਬਲ ਤੋਂ ਆ ਕੇ ਉਹ ਉਸ ਗੰਗਾ ਜਲ ਦੇ ਨਾਲ ਹੱਥ ਧੋਂਦਾ ਸੀ ਕਿ ਬਈ ਇਹ ਮਲੇਛਾਂ ਦੇ ਨਾਲ ਹੱਥ ਮਿਲਾਇਆ, ਇਹ ਪਿੱਟ ਗਏ। ਸੋ ਇਹ ਜ਼ਹਿਨੀਅਤ ਦੇ ਹੁੰਦਿਆਂ ਹੀ ਜਿਹੜਾ ਅੱਜ ਬੇਸ਼ੱਕ ਕਨਸਟੀਟਿਊਸ਼ਨਲੀ ਵੋਟ ਦਾ ਹੱਕ ਮਿਲ ਗਿਆ, ਸਾਰੇ ਬਰਾਬਰ ਨੇ, ਸਿਟੀਜ਼ਨਸ ਆਫ ਇੰਡੀਆ, ਰਿਪਬਲਿਕ ਆਫ ਇੰਡੀਆ, ਨੋ ਮੈਟਰ ਕਿੰਨੇ ਫਲਾਵਰੀ ਵਰਡਸ ਹੋਣ, ਲੈਟਰਸ ਆਫ ਦਾ ਕਨਸਟੀਟਿਊਸ਼ਨ ਬੇਸ਼ੱਕ ਸੈਕੂਲਰ ਜਾਂ ਬਰਾਬਰੀ ਦੀ ਗੱਲ ਕਰਦੇ ਹੋਣ, ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਅੱਜ ਵੀ ਜਦੋਂ ਜੱਜ ਇੰਟਰਪ੍ਰੇਟ ਕਰਦੇ ਨੇ ਲਾਅ ਨੂੰ, ਹੁਣ ਖੁਰਸ਼ੀਦ ਜਿਹੜਾ ਇੱਕ ਵੱਡਾ ਕਾਂਗਰਸ ਦਾ ਲੀਡਰ, ਫੋਰਨ ਮਿਨਿਸਟਰ ਔਰ ਡਾਕਟਰ ਜ਼ਾਕਿਰ ਹੁਸੈਨ ਦਾ ਕਲੋਜ਼ਲੀ, ਸ਼ਾਇਦ ਉਹਦਾ ਸਨ ਇਨ ਲਾਅ ਜਾਂ ਕੀ ਹੈ, ਉਹਨੇ ਕਿਤਾਬ ਲਿਖੀ ਪਿਛਲੇ ਦਿਨਾਂ ਦੇ ਵਿੱਚ, ਉਸ ਨੂੰ ਜਿਹੜਾ ਉਸ ਦਾ ਉਦਘਾਟਨ ਹੋਇਆ, ਘੁੰਡ ਚੁਕਾਈ ਹੋਈ। ਔਰ ਉਸ ਕਿਤਾਬ ਦੇ ਵਿੱਚ ਸਿਰਫ ਇੱਕ ਲਾਈਨ ਹੈ, ਉਹਨੇ ਕਿਹਾ ਕਿ ਇਹ ਜਿਹੜੀ ਹਿੰਦੂਤਵਾਦੀ ਦੀ ਆਈਡੀਓਲੋਜੀ ਹੈ ਇਹ ਉਸ ਪਾਸੇ ਹੀ ਲਿਜਾ ਰਹੀ ਹੈ ਜਿਸ ਪਾਸੇ ਇਸਲਾਮਿਕ ਸਟੇਟ ਜਾਂ ਬੋਕੋ ਹਰਾਮ ਦੀ ਜਿਹੜੀ ਹੈ ਆਈਡੀਓਲੋਜੀ ਹੈ। ਔਰ ਜ਼ਾਹਰ ਹੈ ਕਿ ਉਸ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ, ਪਰ ਉਸ ਦੇ ਉੱਤੇ ਕਿੰਨੇ ਪ੍ਰੋਟੈਸਟ ਹੋਏ। ਔਰ ਹੁਣ ਯੂਪੀ ਦੇ ਇੱਕ ਕੋਰਟ ਨੇ ਅੱਜ ਫੈਸਲਾ ਸੁਣਾਇਆ ਕਿ ਉਹਦੇ ਖਿਲਾਫ ਜਿਹੜਾ FIR ਰਜਿਸਟਰ ਕੀਤੀ ਜਾਏ। ਇਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿ ਬੋਕੋ ਹਰਾਮ ਔਰ ਆਈਸਿਸ ਨਾਲ ਜੋੜ ਕੇ ਸਨਾਤਨ ਹਿੰਦੂ ਧਰਮ ਨੂੰ ਬਦਨਾਮ ਕੀਤਾ ਗਿਆ। ਸੋ ਜਦੋਂ ਅਸੀਂ ਕਸ਼ਮੀਰ ਦੇ ਲੋਕਾਂ ਦੀ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਮੁਸਲਮਾਨਾਂ ਦੀ ਆਵਾਜ਼ ਔਰ ਜਿਨ੍ਹਾਂ ਨੂੰ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕਹਿ ਕੇ ਅੱਜ ਵੀ ਉਹਨਾਂ ਨੂੰ ਮਾਰਜਨਲਾਈਜ਼ ਕੀਤਾ ਹੋਇਆ ਬ੍ਰਾਹਮਣਵਾਦੀ ਮੀਡੀਆ ਨੇ, ਉਹਨਾਂ ਦੀ ਆਵਾਜ਼ ਬਣਦੇ, ਤੇ ਸਾਨੂੰ ਇਸ ਗੱਲ ਦੇ ਉੱਤੇ ਮਾਣ ਵੀ ਹੈ, ਖੁਸ਼ੀ ਵੀ ਹੈ ਔਰ ਅਸੀਂ ਗੁਰੂ ਦੇ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਡੇ ਬਾਬਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਰਸਤੇ ਤੇ ਤੋਰਿਆ। ਉਹਨਾਂ ਨੇ ਜਿੱਥੇ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੇ ਨਾਲ ਸਾਨੂੰ ਸੱਚ ਦੇ ਰਸਤੇ ਦੇ ਪੰਧ ਹੀ ਬਣਾਇਆ, ਉੱਥੇ ਇਹ ਵੀ ਜਾਚ ਸਿਖਾਈ। ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਦੀ ਅਸੀਂ ਸ਼ਹਾਦਤ ਨੂੰ ਯਾਦ ਕਰਦੇ ਹਾਂ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਫੀਅਰ ਨਨ ਸਕੇਅਰ ਨਨ, ਕਿ ਨਾ ਕਿਸੇ ਨੂੰ ਤੁਸੀਂ ਡਰ ਦਿਓ, ਨਾ ਕਿਸੇ ਦਾ ਡਰ ਮੰਨੋ। ਤੇ ਉਸੇ ਹੀ ਜਿਹੜਾ ਰਸਤੇ ਦੇ ਉੱਤੇ ਚੱਲਦੇ ਆ TV 84 ਪਿਛਲੇ 9 ਸਾਲ ਤੋਂ ਹਰ ਦੱਬੀ ਕੁਚਲੀ ਉਸ ਆਵਾਜ਼ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕਰਦਾ ਹੈ। ਔਰ ਕਿਉਂਕਿ ਇੱਕ ਪਾਰਟ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਇੱਕ ਵੱਡੇ ਹਿੱਸੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਸਾਡਾ ਗਲੋਬਲ ਜਿਹੜੀਆਂ ਇਵੈਂਟਸ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਕੱਲਾ ਟੱਚ ਬੇਸ ਨਹੀਂ ਕਰਦੇ, ਇੱਕ ਜਾਂ ਦੋ ਸੈਗਮੈਂਟ ਜ਼ਰੂਰੀ ਤੌਰ 'ਤੇ ਹੀ ਇੰਟਰਨੈਸ਼ਨਲ ਪੋਲੀਟਿਕਸ ਦੇ ਵੀ ਹੁੰਦੇ ਨੇ, ਜਿਹੜੇ ਇੰਟਰਨੈਸ਼ਨਲ ਅਹਿਮੀਅਤ ਦੇ ਦਿਨ ਖਾਸ ਤੌਰ 'ਤੇ ਅਮਰੀਕਨ ਸਿਸਟਮ ਦੇ ਵਿੱਚ ਹੁੰਦੇ ਨੇ, ਜਿਨ੍ਹਾਂ 'ਚੋਂ ਅਸੀਂ ਸਿੱਖ ਸਕਦੇ ਹਾਂ ਔਰ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ, ਜਾਂ ਕੈਨੇਡਾ ਦੇ ਹਵਾਲੇ ਨਾਲ ਅਸੀਂ ਉਸ ਦੀ ਗੱਲ ਵੀ ਕਰਦੇ ਹਾਂ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਔਰ ਇਸ ਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ ਜੇ ਸਾਡੀਆਂ ਯੂਨੀਕ ਪ੍ਰਾਪਤੀਆਂ ਨੂੰ ਅਸੀਂ ਕਹਿਣਾ ਹੋਏ
ਤੇ ਸਰੇ ਫਰਿਸ਼ਤ ਸਭ ਤੋਂ ਉੱਪਰ ਹੋਏਗਾ ਕਿ ਦੋਵਾਂ ਕੌਮਾਂ ਦੇ ਵਿੱਚ ਸਿੱਖਾਂ ਔਰ ਮੁਸਲਮਾਨਾਂ ਔਰ ਖ਼ਾਸ ਤੌਰ 'ਤੇ ਦੋਨਾਂ ਪੰਜਾਬਾਂ ਦੀ ਸਾਂਝ। ਔਰ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਅਸੀਂ ਕਰੰਟ ਇਸ਼ੂਜ਼ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਬੀਤੇ ਦੇ ਇਤਿਹਾਸ ਨੂੰ ਵੀ ਇੱਕ ਨਵੀਂ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਵਿਚਲਾ ਹਿੰਦੂ ਬਾਇਸ ਜਾਂ ਮੁਸਲਮਾਨ ਬਾਇਸ ਜਿਹੜਾ ਕਿਤੇ ਨਾ ਕਿਤੇ ਉਸ ਵੇਲੇ ਦੇ ਕੰਟੈਂਪਰੇਰੀ ਰਾਈਟਰਸ ਨੇ, ਕਿਉਂਕਿ ਜਦੋਂ ਤੁਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ, ਜ਼ਾਹਰ ਹੈ ਇੱਕ ਤਬਕਾ ਪਬਲਿਕ ਦਾ ਹਕੂਮਤ ਦੇ ਨਾਲ ਵੀ ਸਿੰਪੈਥਾਈਜ਼ ਕਰ ਰਿਹਾ ਹੁੰਦਾ, ਉਹਨੂੰ ਅਸੀਂ ਠੀਕ ਪਰਸਪੈਕਟਿਵ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਮੈਨੂੰ ਖੁਸ਼ੀ ਹੋਈ ਅਸੀਂ ਅੱਲਾ ਯਾਰ ਖਾਂ ਯੋਗੀ ਜਿਨ੍ਹਾਂ ਨੇ ਚਮਕੌਰ ਸਾਹਿਬ ਔਰ ਸਾਕਾ ਸਰਹੰਦ ਦੇ ਉੱਤੇ ਲੰਮੀਆਂ ਨਜ਼ਮਾਂ ਲਿਖੀਆਂ ਨੇ, ਅਸੀਂ ਚਮਕੌਰ ਸਾਹਿਬ ਦੀ ਜਿਹੜੀ ਹੈ ਗੰਜੇ ਸ਼ਹੀਦਾਂ ਉਸ ਨੂੰ ਡਿਸਕਸ ਕਰ ਰਹੇ ਹਾਂ। ਔਰ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਦੇ ਇੰਨੇ ਜ਼ਬਰਦਸਤ ਮੈਸੇਜ ਨੇ, 2 ਮੈਸੇਜ ਅੱਜ ਵਕਤ ਹੋਇਆ ਤਾਂ ਮੈਂ ਸ਼ੇਅਰ ਵੀ ਕਰਾਂਗਾ ਕਿ ਉਹ ਕਿਵੇਂ ਟੱਚਡ ਨੇ, ਕਿਉਂਕਿ ਇਹ ਵੀ ਦੇਖਣ ਵਾਲਾ ਹੈ ਕਿ ਬਜਾਏ ਉਸ ਸਾਰੇ ਪੀਰੀਅਡ ਨੂੰ ਇੱਕ ਐਂਟਾਈ ਮੁਸਲਿਮ ਦੌਰ ਦੇ ਨਾਲ, ਜਿਵੇਂ ਬਹੁਤ ਸਾਰੇ ਸਾਡੇ ਵੀ ਜਿਹੜੇ ਨੇ ਢਾਡੀ ਜਾਂ ਕਵੀਸ਼ਰ ਜਾਂ ਪ੍ਰਚਾਰਕ ਜੋੜ ਦਿੰਦੇ ਰਹੇ ਨੇ ਉਸ ਇਤਿਹਾਸਿਕ ਸਮਝ ਦੀ ਘਾਟ ਕਰਕੇ, ਕਿ ਈਵਨ ਇਸ ਸਫਰੇ ਸ਼ਹਾਦਤ ਦੇ ਵਿੱਚ ਵੀ ਜਿਹੜਾ ਇਸ ਪੰਦਰਵਾੜੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਕਿਵੇਂ ਪੈਰ ਪੈਰ ਦੇ ਉੱਤੇ ਜੇ ਇੱਕ ਪਾਸੇ 10ਵੇਂ ਪਾਤਸ਼ਾਹ ਦਾ ਪਰਿਵਾਰ ਸਰਸਾ ਕੰਢੇ ਵਿਛੜਦਾ ਤੇ ਭੱਠਾ ਸਾਹਿਬ ਰੋਪੜ ਜਿੱਥੇ ਮੌਜੂਦ ਹੈ, ਕਿਵੇਂ ਨਿਹੰਗ ਖਾਨ ਜਿਹੜੇ ਇੱਕ ਮੁਸਲਮਾਨ ਨੇ ਉਹ ਆਪਣੇ ਘਰ 'ਚ ਕਿਵੇਂ ਪਨਾਹ ਹੀ ਨਹੀਂ ਦਿੰਦੇ, ਕਿਵੇਂ ਕਿਸ ਹੱਦ ਤੱਕ ਜਾ ਕੇ ਉਹਨਾਂ ਦਾ ਅਸੀਂ ਕਦੇ ਜ਼ਿਕਰ ਕਰਾਂਗੇ ਕਿ ਕਿਵੇਂ ਉਹਨਾਂ ਨੇ ਆਪਣੀ ਜਾਨ ਔਰ ਆਪਣੀ ਅਜ਼ਮਤ ਨੂੰ ਵੀ ਕਿਵੇਂ ਦਾਅ ਦੇ ਉੱਤੇ ਲਾਇਆ ਤਾਂ ਕਿ ਗੁਰੂ ਸਾਹਿਬਾਨ ਔਰ ਸਿੱਖਾਂ ਨੂੰ ਉਹ ਸੇਫ ਰੱਖ ਸਕਣ। ਫਿਰ ਅਸੀਂ ਇਸੇ ਹੀ ਸਫਰੇ ਸ਼ਹਾਦਤ ਦੇ ਉੱਤੇ ਨਬੀ ਖਾਨ, ਗਨੀ ਖਾਨ, ਉਹ 2 ਪਠਾਨ ਭਰਾ ਜਿਹੜੇ ਮਾਛੀਵਾੜੇ ਦੇ ਉਸ ਦੌਰ ਦੇ ਵਿੱਚ ਜਦੋਂ ਕਿ ਘੇਰਾ ਪੈ ਜਾਂਦਾ, ਉਹ ਮਸੰਦ ਗੁਲਾਬ ਦਾਸ ਦੇ ਘਰੋਂ ਜਿਹੜਾ ਉਹ ਆਪਣੇ ਲੈ ਆਉਂਦੇ ਨੇ ਔਰ ਕਿਵੇਂ ਉੱਚ ਦਾ ਪੀਰ ਬਣਾ ਕੇ ਸੇਫਲੀ ਗੁਰੂ ਸਾਹਿਬ ਨੂੰ ਜਿਹੜਾ ਚਮਕੌਰ ਤੋਂ ਜਿਹੜਾ ਉਹ ਮਾਛੀਵਾੜੇ ਤੋਂ ਉਹ ਸੇਫਲੀ ਬਾਹਰ ਲਿਜਾਂਦੇ ਨੇ, ਕਿਉਂਕਿ ਚਮਕੌਰ ਦੀ ਗੜੀ ਤੋਂ ਬਾਅਦ ਗੁਰੂ ਸਾਹਿਬ ਆ ਕੇ ਮਾਛੀਵਾੜੇ ਦੇ ਜੰਗਲ ਦੀ ਵਾਰਤਾ ਹੀ ਅਸੀਂ ਜਦੋਂ ਮਾਛੀਵਾੜੇ ਦੇ 70 ਦੀ ਗੱਲ ਕਰਦੇ, ਫਿਰ ਅਸੀਂ ਉਹ ਕਾਜ਼ੀ ਜਿਹਨੇ ਗੁਰੂ ਸਾਹਿਬ ਨੂੰ ਕਦੇ ਫਾਰਸੀ ਪੜ੍ਹਾਈ ਹੋਈ ਸੀ, ਜਦੋਂ ਉਹਨੂੰ ਸ਼ਨਾਖਤ ਦੇ ਲਈ ਲਿਆਂਦਾ ਜਾਂਦਾ ਹੈ ਤੇ ਉਹ ਵੀ ਜਿਹੜਾ ਉਹ ਕਹਿੰਦਾ ਜੀ ਨਹੀਂ ਇਹ ਗੁਰੂ ਗੋਬਿੰਦ ਸਿੰਘ ਨਹੀਂ ਨੇ। ਸੋ ਇਹ ਪੈਰ ਪੈਰ ਤੇ। ਔਰ ਫਿਰ ਅਸੀਂ ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲਾ ਦਾ ਨਵਾਬ ਔਰ ਸਰਹੰਦ ਦੀ ਕਚਹਿਰੀ ਦੇ ਵਿੱਚ ਵੰਗਾਰ ਕੇ ਉਹਨੂੰ ਵਜੀਦ ਖਾਨ ਨੂੰ ਕਹਿੰਦਾ, ਜਦੋਂ ਕਿ ਉਹਦਾ ਪ੍ਰਾਈਮ ਮਿਨਿਸਟਰ ਸੁੱਚਾਨੰਦ ਸੱਪਾਂ ਦੇ ਬੱਚੇ ਸੱਪ ਕਹਿ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਫਤਵਾ ਲੈਣ ਲਈ ਜਿਹੜਾ ਉਹ ਪੂਰਾ ਯਤਨ ਕਰ ਰਿਹਾ, ਉਹਦੇ 'ਚ ਉਹੀ ਸ਼ੇਰ ਮੁਹੰਮਦ ਖਾਨ ਜਿਹਨੂੰ ਅਸੀਂ ਹਾਂ ਦਾ ਨਾਰਾ ਕਹਿੰਦੇ ਹਾਂ, ਉਹ ਕਹਿੰਦਾ ਕਿ ਵੀ ਨਹੀਂ ਸਾਡੇ ਜਿਹੜੇ ਬਾਗੀ ਨੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਬਰਾਬਰ ਲੜਦੇ ਆ, ਮੇਰਾ ਭਰਾ ਵੀ ਸ਼ਹੀਦ ਹੋਇਆ ਚਮਕੌਰ ਦੀ ਜੰਗ ਜੋ ਉਹਦਾ ਬਿਆਨ ਸੀ, ਜੇ ਮੈਨੂੰ ਅਗਵਾਈ ਦਿਓ ਮੈਂ ਲੀਡ ਕਰਾਂਗਾ ਐਕਸਪੀਡੀਸ਼ਨ। ਪਰ ਇਹ ਦੋਵੇਂ ਬੱਚੇ ਜ਼ੋਰਾਵਰ ਸਿੰਘ, ਫਤਿਹ ਸਿੰਘ ਜਿਹੜੇ 7 ਤੇ 9 ਸਾਲ ਦੇ ਸੀ, ਇਹ ਸ਼ੀਰਖੋਰ ਬੱਚੇ ਨੇ ਔਰ ਸ਼ਰਅ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰੋ। ਸੋ ਇਹ ਜਿਹੜਾ ਸਾਰੇ ਇਤਿਹਾਸ ਦੇ ਬੀਤੇ ਦੇ ਜਿਹੜੇ ਸਾਡੇ ਗੋਲਡਨ ਪੇਜਿਸ ਨੇ ਆਪਸ ਦੇ, ਤੌਹੀਦ ਦੀ ਸਾਂਝ, ਭਾਈ ਮਰਦਾਨਾ, ਸਾਈਂ ਮੀਆਂ ਮੀਰ, ਉਹ ਤਾਂ ਅਸੀਂ ਜ਼ਿਕਰ ਕਰਦੇ, ਇਹ ਵੀ ਅਸੀਂ TV 84 ਰਾਹੀਂ ਯਤਨ ਕੀਤਾ। ਇਹਦਾ ਮਤਲਬ ਇਹ ਨਹੀਂ ਹੈ ਜਿੱਥੇ ਜ਼ੁਲਮ ਹੈ ਉਹ ਜ਼ੁਲਮ ਹੈ ਔਰ ਉਹਦੇ 'ਚ ਹੋ ਸਕਦਾ ਹੈ ਉਹ ਇੱਕ ਨੈਰੇਟਿਵ ਹਰ ਇੱਕ ਦਾ ਆਪਣਾ ਹੋਏ। ਅਸੀਂ ਫਰਮਲੀ ਜਿਹੜਾ ਉਹ ਆਪਣੇ ਕੇਸ ਨੂੰ ਪਲੀਡ ਕਰਦੇ ਹਾਂ, ਪਰ ਅਸੀਂ ਸਮਝਦੇ ਹਾਂ ਕਿ ਇਹ TV 84 ਰਾਹੀਂ ਹੀ ਸੰਭਵ ਹੋ ਸਕਿਆ ਕਿ ਇਸ ਲੈਵਲ ਦੇ ਉੱਤੇ ਇਸ ਡਾਇਲੋਗ ਨੂੰ, ਇਸ ਡਿਸਕਸ਼ਨ ਨੂੰ ਅਸੀਂ ਅੱਗੇ ਤੋਰਿਆ। ਔਰ ਅਸੀਂ ਵੀਰ ਦਲਜੀਤ ਸਿੰਘ ਗੋਸਲ ਜਿਹੜੇ ਇਸ ਅਹਿਮੀਅਤ ਨੂੰ ਸਮਝਦੇ ਨੇ, ਅਸੀਂ ਔਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਹੋਰ ਵੀ ਜਿਹੜੇ ਸਾਡੇ ਵੀਰ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਯੂਰਪ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਤੁਸੀਂ ਜੋ ਵੀ ਅਫੋਰਡ ਕਰ ਸਕਦੇ ਹੋ ਉਹ ਜ਼ਰੂਰ ਕਰੋ, ਕਿਉਂਕਿ ਇਸ ਵੇਲੇ ਕ੍ਰਾਈਸਿਸ ਵੀ ਹੈ ਔਰ ਇਹ ਜਦੋਂ ਤੁਸੀਂ ਸਰਵਾਈਵਲ ਦੀ ਲੜਾਈ ਲੜ ਰਹੇ ਹੁੰਦੇ ਹੋ ਉਦੋਂ ਤੁਹਾਡੀ ਨਿੱਕੀ ਨਿੱਕੀ ਕੰਟਰੀਬਿਊਸ਼ਨ ਵੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਮੈਟਰ ਕਰਦੀ ਹੈ। ਕਿਉਂਕਿ ਬੇਸ਼ੱਕ ਇਹ ਰੈਕਗਨਾਈਜ਼ ਸਪਾਂਸਰ ਕਰਨ ਵਾਲੇ ਵੀਰ ਭੈਣ ਨੂੰ ਹੁੰਦਾ, ਪਰ ਇਸ ਰਾਹੀਂ ਮੇਰੀ ਇਹ ਕੋਸ਼ਿਸ਼ ਵੀ ਹੁੰਦੀ ਹੈ
ਕਿ ਅਸੀਂ ਮੀਡੀਆ ਦੀ ਇੰਪੋਰਟੈਂਸ ਨੂੰ ਇਨ ਆਲ ਵੀ, ਔਰ ਇਹ ਨਹੀਂ ਹੈ ਕਿ ਅਸੀਂ ਹੀ ਝੰਡਾ ਚੁੱਕਿਆ ਹੋਇਆ। ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਤੇ ਅੱਜ ਬੁੱਧਵਾਰ ਮੇਰਾ 1 ਘੰਟੇ ਦਾ ਇੰਟਰਵਿਊ ਸੀ, ਲਗਭਗ ਪਿਛਲੇ 25 ਸਾਲ ਤੋਂ ਇਹ ਕੰਟੀਨਿਊਟੀ ਹੈ, ਜਿਨ੍ਹਾਂ ਨੇ ਵੀ ਹਰ ਉਸ ਪੀਰੀਅਡ 'ਚ, ਜਦੋਂ ਕਿ ਲੱਗਦਾ ਸੀ 25 ਸਾਲ ਇੱਕ ਬਹੁਤ ਵੱਡਾ ਅਰਸਾ ਹੁੰਦਾ ਹੈ, ਔਰ 94-95 ਤੋਂ ਬਾਅਦ ਮੂਵਮੈਂਟ ਪੰਜਾਬ ਦੇ ਵਿੱਚ ਉਹਨਾਂ ਨੇ ਪੂਰੀ ਇੱਕ ਨਸਲ ਮਾਰ ਮੁਕਾ ਕੇ ਔਰ ਡਰੱਗਸ ਲਿਆ ਕੇ ਖ਼ਤਮ ਕਰ ਦਿੱਤੀ। ਔਰ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਐਵੇਂ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਨਗਾਰਖਾਨੇ 'ਚ ਤੂਤੀ ਵਜਾਉਣ ਵਾਲੀ ਗੱਲ ਹੈ, ਇਹ ਤਾਂ ਖ਼ਤਮ ਹੋ ਗਈ। ਔਰ ਮੈਨੂੰ ਇਹ 1-2 ਚੰਗੇ ਦੋਸਤਾਂ ਨੇ ਕਿਹਾ ਕਿ ਜੀ ਜੋ ਨਕਸਲੀ ਮੂਵਮੈਂਟ ਦਾ 70ਵੇਂ 71ਵੇਂ 'ਚ ਹਾਲ ਹੋ ਗਿਆ ਸੀ 2 ਸਾਲ ਦੇ ਵਿੱਚ ਖਾਲਿਸਤਾਨ ਮੂਵਮੈਂਟ ਦਾ ਵੀ ਉਹੀ ਹਾਲ ਹੋ ਗਿਆ, ਤੁਸੀਂ ਕਿੱਥੇ ਕਮਲਿਆਂ ਵਾਂਗ ਲੱਗੇ ਹੋਏ ਹੋ, ਛੱਡੋ। ਮੈਂ ਕਿਹਾ ਨਹੀਂ, ਇਹ ਨਕਸਲੀਆਂ ਦਾ ਪਿਓ ਮਾਰਕ ਸੀ ਔਰ ਉਸ ਦੀਆਂ ਤਾਂ ਕੋਈ ਜੜ੍ਹਾਂ ਹੀ ਨਹੀਂ ਨੇ। ਤੇ ਇਹ ਉਹ ਕੌਮ ਹੈ ਜਿਹੜੀ 1 ਸਦੀ 18ਵੀਂ ਸਦੀ 'ਚ ਲੜੀ ਹੈ 2 ਸਲਤਨਤਾਂ ਦੇ ਨਾਲ, ਜਿਹੜੀ 20ਵੀਂ ਸਦੀ 'ਚ ਜੂਝੀ ਹੈ ਅੰਗਰੇਜ਼ਾਂ ਦੇ ਨਾਲ। ਇਹਦੀਆਂ ਜੜ੍ਹਾਂ ਪਤਾਲ ਦੇ ਵਿੱਚ ਨੇ। ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਸੱਚ ਹੱਕ ਇਨਸਾਫ ਦੀ। ਔਰ ਅਸੀਂ ਤਾਂ ਇੱਕ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਜਾਗਤੇ ਰਹੋ ਹੀ ਕਰ ਰਹੇ ਹਾਂ। ਬਾਕੀ ਗੁਰੂ ਦਾ ਕੰਮ ਹੈ, ਸਾਨੂੰ ਕੋਈ ਇਹ ਭੁਲੇਖਾ ਨਹੀਂ ਹੈ ਕਿ ਭਾਈ ਇਹ ਜਿਹੜਾ ਸਾਡਾ ਜੋ ਖਾਬ ਨਹੀਂ, ਸਗੋਂ ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ ਕਿ ਖਾਲਿਸਤਾਨ ਬਣਨ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਸਕਦੀ ਹੈ। ਪਰ ਸਾਡੇ ਜ਼ਿੰਮੇ ਇੰਨਾ ਕੀ ਫਰਜ਼ ਗੁਰੂ ਨੇ ਲਾਇਆ, ਔਰ ਅਸੀਂ ਉਹਨਾਂ ਸਾਰੇ ਹੋਰ ਵੀ ਜਿਹੜੇ ਚੈਨਲਸ ਅੱਜ ਤਾਂ ਹੁਣ ਮੈਂ ਜਿਵੇਂ ਆਫਿਸ 'ਚ ਕਹਿ ਰਿਹਾ ਸੀ ਕਿ ਵੀ ਸਫਰੇ ਸ਼ਹਾਦਤ ਦੀ ਜਿਹੜੀ ਕਵਰੇਜ ਹੈ, ਤੁਸੀਂ ਦੇਖਦੇ ਹੋ ਕਿ ਦੁਨੀਆ ਭਰ 'ਚ ਕਿੰਨੇ ਚੈਨਲ, YouTube, ਦੂਜਾ ਤੀਜਾ, ਇਸ ਮੀਡੀਆ ਨੇ ਸਿੱਖੀ ਦੀ ਗੱਲ ਨੂੰ ਇੰਨਾ ਅੱਗੇ ਤੋਰਿਆ ਕਿ ਔਰ ਘਰਾਂ ਦੇ ਵਿੱਚ ਇਹਨਾਂ 2 ਹਫ਼ਤਿਆਂ 'ਚ, ਅੱਜ ਤੋਂ ਕੁਝ ਸਾਲ ਪਹਿਲਾਂ ਸਿਰਫ ਜਿਹੜੇ ਗੁਰਦੁਆਰਾ ਸਾਹਿਬ ਜਾਣ ਵਾਲੇ ਸੀ ਉਹਨਾਂ ਨੂੰ ਹੀ ਪਤਾ ਹੁੰਦਾ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਨੇ। ਔਰ ਦੂਸਰਾ ਬਹੁਤ ਘੱਟ, ਜਾਂ ਜਿੱਥੇ ਸਭਾ ਲੱਗਦੀ ਹੈ ਫਤਿਹਗੜ੍ਹ ਸਾਹਿਬ, ਉਸ ਇਲਾਕੇ ਦੇ ਲੋਕਾਂ ਨੂੰ ਤਾਂ ਸੌਂਦੇ ਹੀ ਜ਼ਮੀਨ ਤੇ ਸੀ। ਲੇਕਿਨ ਹੁਣ ਬਹੁਤ ਕੁਝ ਬਦਲਿਆ ਔਰ ਅਸੀਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਇਹ ਹਰ ਪਾਸੇ ਜਿਸ ਤੇ ਵੀ ਤੁਸੀਂ ਘਰ ਜਾਓਗੇ ਉਹੀ ਜਿਹੜਾ ਉਹ TV ਲੱਗਾ ਹੋਏਗਾ ਜਾਂ ਉਹੀ ਚਰਚਾ YouTube ਤੇ Facebook ਤੇ ਹੁੰਦੀ ਹੈ। ਸੋ ਜਿਹੜੀ ਮੈਂ ਸਮਝਦਾ ਵੀ ਸਾਡੇ ਲਈ ਫਖਰ ਦੀ ਗੱਲ ਹੈ ਕਿ ਦੁਸ਼ਮਣ ਇਹ ਸਮਝਦਾ ਸੀ ਕਿ ਉਸ ਨੇ ਸਿੱਖ ਕੌਮ ਨੂੰ ਅਲਗਾਵਵਾਦੀ, ਉਗਰਵਾਦੀ ਔਰ ਪਤਾ ਨਹੀਂ ਕੀ ਵਾਦੀ ਬਣਾ ਕੇ ਇਸ ਆਵਾਜ਼ ਨੂੰ ਕੁਚਲ ਦਿੱਤਾ ਹੈ। ਅੱਜ ਹਰ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ, ਡਿਸਕਸ ਹੁੰਦਾ ਹੈ। ਅਸੀਂ ਰੈਫਰੈਂਡਮ 2020 ਦੇ ਹਵਾਲੇ ਨਾਲ ਵੀ ਜਦੋਂ ਗੱਲ ਕਰਦੇ ਹਾਂ, ਜਿਸ ਉਤਸ਼ਾਹ ਦੇ ਨਾਲ ਚਾਰੋਂ ਪਾਸੇ ਜਿਹੜੇ ਨੇ ਜਿੱਥੇ ਵੀ ਵੋਟਾਂ ਪੈ ਰਹੀਆਂ ਨੇ, ਲੋਕ ਨਿਕਲ ਰਹੇ ਨੇ, ਇਹ ਭਾਰਤੀ ਹਕੂਮਤ ਦੀ ਮੂੰਹ ਤੇ ਚਪੇੜ ਵੀ ਹੈ, ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਸੀ ਜੀ ਇਹ 2.5 ਟੋਟਰੂ ਲੋਕ ਨੇ ਔਰ ਇਹ ਜਸਟ ਇਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ। ਉਹ ਅੱਜ ਵੀ ਇੱਕ ਛੋਟਾ ਜਿਹਾ ਤਬਕਾ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਜੀ ਉੱਥੇ ਕੀ ਇੱਥੇ ਆ ਕੇ ਲੜੋ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾਂ ਨੇ ਜੋ ਸਾਡੇ ਕੋਲ ਸੀਮਤ ਸਾਧਨ ਸੀ, ਮੀਡੀਆ ਰਾਹੀਂ ਔਰ ਫਿਰ ਐਕਟਿਵਿਜ਼ਮ ਰਾਹੀਂ ਇਸ ਸਾਰੀ ਸਟਰਗਲ ਨੂੰ ਅੱਗੇ ਤੋਰਿਆ। ਔਰ ਹੁਣ ਗੱਲ ਅਸੀਂ ਕਰੀਏ ਕਿ ਜਿੱਥੇ ਇਹਨਾਂ ਘਟਨਾਵਾਂ ਨੇ ਜਿਹੜੀਆਂ ਵੀਕਐਂਡ ਤੇ ਦੋਵੇਂ ਵਾਪਰੀਆਂ, ਇੱਕ ਵਾਰ ਫਿਰ ਸਿੱਖ ਕੌਮ ਦੇ ਜਜ਼ਬੇ ਨੂੰ ਵੀ ਰਿਫਲੈਕਟ ਕੀਤਾ। ਉਹ ਜਜ਼ਬਾ ਸਾਰੇ ਪਾਸੇ ਦੇਖਿਆ ਜਾ ਰਿਹਾ ਹੈ। ਇਹੀ ਨਹੀਂ ਕਿ ਕੰਡੈਮਨੇਸ਼ਨ ਹੋਈ, ਇੱਕ ਤਾਂ ਜਜ਼ਬਾ ਮੌਕੇ ਦੇ ਉੱਤੇ ਹੀ ਦਿਖਾਇਆ ਔਰ ਇਹ ਭਾਰਤੀ ਹਾਕਮਾਂ ਔਰ ਉਹਨਾਂ ਦੇ ਦੁਮਛੱਲਿਆਂ ਦੇ ਕੰਨ ਵੀ ਖੜੇ ਹੋ ਗਏ ਕਿ ਭਾਈ ਇਹਨਾਂ ਦਾ ਕਾਨੂੰਨ ਦੇ ਉੱਤੇ ਵਿਸ਼ਵਾਸ ਖਤਮ ਹੋ ਗਿਆ। ਔਰ ਇਹ ਗੱਲ ਕੱਲੀ ਇਹੀ ਨਹੀਂ ਹੈ। ਮੈਂ ਅੱਜ ਹੀ ਦੇਖ ਰਿਹਾ ਸੀ ਕਿ ਇੱਕ ਅਦਿੱਤਿਆ ਮੈਨਨ, ਇੱਕ ਚੰਗੇ ਜਰਨਲਿਸਟ ਨੇ, ਅਕਸਰ ਇਹਨਾਂ ਦੀਆਂ ਲਿਖਤਾਂ ਅੱਡ-ਅੱਡ ਥਾਵਾਂ ਤੇ ਪਬਲਿਸ਼ ਹੁੰਦੀਆਂ ਨੇ, ਪ੍ਰਿੰਟ ਨੇ ਇੱਕ ਆਰਟੀਕਲ ਛਾਪਿਆ ਜਿਹਦੇ 'ਚ ਨੇ ਅਦਿੱਤਿਆ ਮੈਨਨ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਾਂ ਦਾ ਰਿਐਕਸ਼ਨ ਸੀ ਜੋ ਇਹਨਾਂ ਘਟਨਾਵਾਂ ਤੋਂ ਬਾਅਦ ਹੋਇਆ, ਇਹ ਆਲ ਆਫ ਏ ਸਡਨ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਵੀ ਇੱਕ ਪੈਟਰਨ ਹੈ। ਸਿੱਖ ਇਹ ਸਮਝਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ ਜਾ ਰਿਹਾ ਇੱਕ ਸਕੀਮ ਦੇ ਤਹਿਤ, ਇੱਕ ਪੈਟਰਨ ਦੇ ਤਹਿਤ। ਔਰ ਉਹਨੇ ਫਿਰ ਇਹ ਰਿਮਾਈਂਡ ਕਰਵਾਇਆ ਕਿ ਇਹੋ ਜਿਹਾ ਹੀ ਕੰਮ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸ਼ਹਿਰ 'ਚ ਨਰਕਧਾਰੀ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰਗੱਦੀ ਲਾਉਣ ਦੀ ਲਾਈਨ ਸੀ ਔਰ ਉਹਨਾਂ ਦਾ ਜਿਹੜਾ ਮੁਖੀ ਗੁਰਬਚਨਾ ਉਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਔਰ ਸਾਹਿਬ ਨੇ 5 ਪਿਆਰੇ ਸਾਜੇ ਸੀ, ਮੈਂ 7 ਸਿਤਾਰੇ ਬਣਾਏ ਨੇ। ਉਹ ਸਿਤਾਰੇ ਵੀ
ਜਿਹੜੇ ਉਹ ਉਹਨਾਂ ਦੇ ਨਾਂ ਰੱਖੇ ਹੋਏ ਸੀ ਕਿ ਕਿਹੜਾ ਸਿਤਾਰਾ ਕਿੱਥੇ ਬੈਠਾ ਹੈ। ਔਰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ 'ਚ ਜਿਹੜਾ ਔਰ ਇਹ ਉਹਦੇ ਆਪਣੇ ਆਰਟੀਕਲ 'ਚ ਹੈ ਔਰ ਕਿਵੇਂ ਕਿ 13 ਸਿੰਘ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਔਰ ਉਹਦਾ ਜਵਾਬ ਜਿਹੜਾ ਸੀ ਫਿਰ ਕਿਵੇਂ ਇੱਕ ਦਹਾਈ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਇਹ ਸਾਰਾ ਚੱਲਿਆ। ਫਿਰ ਉਹਨਾਂ ਨੇ ਦੂਸਰੀ ਘਟਨਾ ਫਰਵਰੀ 1986 ਦੇ ਵਿੱਚ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ 5 ਬੀੜਾਂ ਦੇ ਅਗਨ ਭੇਟ ਹੋਣ ਦੀ ਕੀਤੀ ਕਿ ਕਿਵੇਂ ਉਸ ਤੋਂ ਬਾਅਦ ਉਸੇ ਹੀ ਜਿਹੜੇ ਕਿ ਸਿੱਖ ਇਕੱਠੇ ਹੋ ਕੇ ਆਏ ਕਿ ਭਾਈ ਸਾਨੂੰ ਐਸ਼ਿਸ ਦੇ ਦਿਓ, ਉਹਨਾਂ ਦੇ ਉੱਤੇ ਗੋਲੀਆਂ ਵਰਾਈਆਂ ਗਈਆਂ, 4 ਸਿੰਘ ਸ਼ਹੀਦ ਹੋਏ। ਫਿਰ 2015 ਦਾ ਜ਼ਿਕਰ ਕੀਤਾ ਗਿਆ ਕਿ ਕਿਵੇਂ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਬਰਗਾੜੀ 'ਚ ਕੀ ਹੁੰਦਾ ਹੈ, ਬਹਿਬਲ ਕਲਾਂ 'ਚ ਕੀ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਇਸ ਸਾਰੇ ਪੀਰੀਅਡ 'ਚ ਕਿਉਂਕਿ ਜਿਹੜਾ 62 ਦੇ ਕਰੀਬ ਦੋਸ਼ੀ ਅੰਮ੍ਰਿਤਸਰ 'ਚ ਸਨ ਵਿਸਾਖੀ ਮੌਕੇ ਨਿਰੰਕਾਰੀ ਜਿਨ੍ਹਾਂ ਨੂੰ ਕਿਹਾ ਗਿਆ, ਉਹਨਾਂ ਨੂੰ ਵੀ ਅਦਾਲਤਾਂ ਨੇ ਛੱਡ ਦਿੱਤਾ। ਫਰਵਰੀ ਜਿਹੜਾ ਦੇ ਵਿੱਚ ਜਿਹੜਾ 1986 'ਚ ਨਕੋਦਰ ਉਹਦੇ ਲਈ ਵੀ ਕੋਈ ਦੋਸ਼ੀ ਨਹੀਂ ਬਣਾਇਆ ਗਿਆ, ਕਿਸੇ ਨੂੰ ਕੋਈ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਔਰ 2015 ਵਾਲੀਆਂ ਸਾਰੀਆਂ ਘਟਨਾਵਾਂ ਦੇ ਔਰ ਇਨ ਬਿਟਵੀਨ ਜਿਹੜੀਆਂ ਹੋਈਆਂ ਉਹਨਾਂ ਨੇ ਕਿਹਾ ਵੀ ਸਿੱਖ ਇਸ ਨਤੀਜੇ ਤੇ ਪਹੁੰਚੇ ਨੇ ਕਿ ਭਾਈ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ। ਸੋ ਮੈਂ ਐਪਰੀਸ਼ੀਏਟ ਕਰਦਾ ਕਿ ਜਿਹੜੇ ਇਸ ਲੈਵਲ ਦੇ ਲੋਕ ਕੋਈ ਗੱਲ ਕਰਦੇ ਨੇ, ਪਰ ਕੁੱਲ ਮਿਲਾ ਕੇ ਇਹ ਬੀਜੇਪੀ ਔਰ ਕਾਂਗਰਸ ਹੁਣ ਕਿਉਂਕਿ ਦੋਨੋਂ ਹੀ ਪੰਜਾਬ ਦੀਆਂ ਚੋਣਾਂ ਵੀ ਸਾਹਮਣੇ ਨੇ, ਯੂਪੀ ਦੀਆਂ ਵੀ ਨੇ, ਉਹਨਾਂ ਨੂੰ ਆਧਾਰ ਬਣਾ ਕੇ ਹਰ ਕੋਈ ਆਪਣੇ ਨੰਬਰ ਬਣਾਉਣਾ ਚਾਹੁੰਦੇ। ਸੋ ਇਹਨਾਂ ਦੇ ਵਿੱਚ ਇੱਕ ਟਵਿੱਟਰ ਵਾਰ ਜਾਂ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੈ ਕਿ ਲਿੰਚਿੰਗ ਦੇ ਨਾਂ ਥੱਲੇ, ਔਰ ਉਹਦੇ 'ਚ ਰਾਹੁਲ ਗਾਂਧੀ ਨੇ ਜਿਹੜਾ 2 ਦਿਨ ਤਾਂ ਚੁੱਪ ਰਿਹਾ, ਫਿਰ ਉਹਨੇ ਟਵੀਟ ਕੀਤਾ ਬਿਫੋਰ 2014 ਦਾ ਵਰਡ ਲਿੰਚਿੰਗ ਵਾਜ਼ ਪ੍ਰੈਕਟੀਕਲੀ ਅਨਹਰਡ, ਥੈਂਕ ਯੂ ਮੋਦੀ ਜੀ। ਉਹਨੇ ਕਿਹਾ ਕਿ ਜੀ ਇਹ ਮੋਦੀ ਨੇ ਹੀ ਲਿੰਚਿੰਗ ਸ਼ੁਰੂ ਕਰਾਈ 2014 'ਚ। ਹੁਣ ਜੇ ਇਸ ਲੈਵਲ ਦੇ ਉੱਤੇ ਜਿਹੜਾ ਆਪ ਹੀ ਜਿਹਨੂੰ ਕਹਿੰਦੇ ਨੇ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਇਸ ਨੂੰ ਕਿੱਥੋਂ ਟੋਲਰੇਟ ਕਰਨਾ ਸੀ। ਬੀਜੇਪੀ ਦਾ ਆਈਟੀ ਸੈੱਲ ਤਾਂ ਲੱਭ ਰਿਹਾ ਸੀ ਕਿ ਭਾਈ ਕਾਂਗਰਸ ਦੀ ਪੰਜਾਬ 'ਚ ਹਕੂਮਤ ਹੈ ਔਰ ਕੋਈ ਵੀ ਪੰਜਾਬ ਵਾਲਿਆਂ ਨੇ ਤਾਂ ਜਿਹੜਾ ਉਹ ਠੀਕ ਲਾਈਨ ਲਈ ਨਵਜੋਤ ਸਿੱਧੂ ਨੂੰ ਤੇ ਕਿਹਾ ਜੀ ਪਬਲਿਕਲੀ ਹੈਂਗ ਕਰਨਾ ਚਾਹੀਦਾ ਜਿਹੜਾ ਵੀ ਡੈਸੀਕ੍ਰੇਟ ਕਰਦਾ। ਤੇ ਰਾਹੁਲ ਗਾਂਧੀ ਜਿਉਂ ਹੀ ਔਰ ਉਹਨੂੰ ਵੀ ਬੋਲਣ ਲੱਗੇ, ਉਹਨੂੰ ਪਤਾ ਨਹੀਂ ਹੈ ਵੀ ਉਹਨਾਂ ਦੇ ਆਪਣੇ ਟੱਬਰ ਦੀਆਂ ਕੀ ਕਰਤੂਤਾਂ ਨੇ। ਔਰ ਇਸ ਦੇ ਉੱਤੇ ਫੌਰਨ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਦੇ ਅਮਿਤ ਮਾਲਵੀਆ ਨੇ ਵੀ ਕਮੈਂਟ ਕੀਤਾ ਔਰ ਜਿਹੜਾ ਯੂਨੀਅਨ ਮਿਨਿਸਟਰ ਹੈ ਅਸ਼ਵਨੀ ਕੁਮਾਰ ਚੱਬੇ, ਅਸ਼ਵਨੀ ਕੁਮਾਰ ਨੇ ਕਿਹਾ ਕਿ ਵੀ hundreds of Sikhs were killed in 1984 for which some Congress leaders were blamed and also referred to the 1989 Bhagalpur riots to ask if these were not lynchings। ਉਹਨੇ ਕਿਹਾ ਜੋ ਨਵੰਬਰ 84 'ਚ ਹੋਇਆ ਉਹ ਲਿੰਚਿੰਗ ਨਹੀਂ ਸੀ, ਪਰ ਜਿਹੜੀ ਆਈਟੀ ਸੈੱਲ ਦਾ ਹੈਡ ਹੈ ਅਮਿਤ ਮਾਲਵੀਆ ਉਹਨੇ ਤਾਂ ਐਕਸਪਲਿਸਿਟਲੀ ਕਿਹਾ ਮੌਬਸ ਕਿਲਡ ਸਿਕਸ ਬਾਈ ਬਰਨਿੰਗ ਟਾਇਰਸ ਅਰਾਊਂਡ देयर ਨੈਕ was not it lynching। ਉਹਨੇ ਕਿਹਾ ਵੀ ਜਦੋਂ ਭੀੜਾਂ ਨੇ ਆਹ ਕੰਮ ਕੀਤਾ ਸੀ ਉਹ ਲਿੰਚਿੰਗ ਨਹੀਂ ਸੀ। ਔਰ ਨਾਲ ਹੀ ਉਹਨੇ ਕਿਹਾ ਮੀਟ ਰਾਜੀਵ ਗਾਂਧੀ ਫਾਦਰ ਆਫ ਮੌਬ ਲਿੰਚਿੰਗ। ਉਹਨੇ ਕਿਹਾ ਵੀ ਜੇ ਮੌਬ ਲਿੰਚਿੰਗ ਦਾ ਕੋਈ ਪਿਓ ਹੈ ਤੇ ਉਹ ਰਾਜੀਵ ਗਾਂਧੀ ਹੈ ਜਿਹਨੇ ਨਵੰਬਰ 84 'ਚ ਸਿੱਖਾਂ ਦੀ ਜਸਟੀਫਾਈਂਗ ਬਲੱਡ ਕਰਲਿੰਗ ਜੈਨੋਸਾਈਡ ਆਫ ਸਿੱਖਸ, ਇਹ ਹੁਣ ਇਹ ਲਫ਼ਜ਼ ਜੈਨੋਸਾਈਡ ਉਹਨਾਂ ਦਾ ਬੀਜੇਪੀ ਦਾ ਆਈਟੀ ਸੈੱਲ ਯੂਜ਼ ਕਰ ਰਿਹਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ। ਕਾਂਗਰਸ ਟੁਕ ਟੂ ਸਟਰੀਟਸ ਰੇਜ਼ਡ ਸਲੋਗਨਸ ਲਾਈਕ ਖੂਨ ਕਾ ਬਦਲਾ ਖੂਨ ਸੇ लेंगे, raped women, wrapped burning tires around necks of Sikh men, while dogs gorged on charred bodies dumped in drains। ਕਿ ਕੁੱਤਿਆਂ ਨੇ ਜਿਹੜੀਆਂ ਡਰੇਨਾਂ ਨਾਲਿਆਂ ਦੇ ਵਿੱਚ ਡੈੱਡ ਬਾਡੀਜ਼ ਸੀ ਉਹਨਾਂ ਨੂੰ ਖਾਧਾ। ਔਰ ਉਹਨੇ ਨਾਲ ਦੀ ਨਾਲ ਇੱਕ ਕਲਿੱਪ ਵੀ ਪੋਸਟ ਕੀਤੀ ਹੈ ਨਾ, ਔਰ ਉਹਨੇ ਕਿਹਾ ਕਿ ਵੀ ਇਹ ਰਾਜੀਵ ਗਾਂਧੀ ਫਾਦਰ ਆਫ ਮੌਬ ਲਿੰਚਿੰਗ। ਸੋ ਅਸੀਂ ਇੰਨਾ ਕੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਦੋਨੋਂ ਹੀ ਜਿਹੜੇ ਨੇ, ਇਕੱਲਾ ਫਾਦਰ ਨਾਲ ਤਾਂ ਗੱਲ ਨਹੀਂ ਬਣਦੀ, ਮਦਰ ਵੀ ਹੈ। ਔਰ ਜੋ ਕੰਮ ਰਾਜੀਵ ਗਾਂਧੀ ਨੇ ਨਵੰਬਰ 84 'ਚ ਕੀਤਾ ਉਹੀ ਕੰਮ ਨਰਿੰਦਰ ਮੋਦੀ ਨੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀਤਾ। ਹਜ਼ਾਰਾਂ ਮੁਸਲਮਾਨ ਇਵੇਂ ਹੀ ਇਸੇ ਹੀ ਪੈਟਰਨ 'ਤੇ ਜਿਹੜਾ ਘਰਾਂ 'ਚੋਂ ਬੱਸਾਂ 'ਚੋਂ ਥਾਂ ਕੱਢ ਕੇ ਮਾਰੇ ਗਏ। ਔਰ ਜੇ ਮੋਦੀ ਦਾ 2014 ਤੋਂ 2021 ਤੱਕ ਦਾ ਰਿਕਾਰਡ ਦੇਖੀਏ ਫਿਰ ਤਾਂ ਲਿੰਚਿੰਗਸ ਦੀ ਲਾਈਨ ਲਾ ਦਿੱਤੀ। ਉਹ ਭਾਵੇਂ
ਗਊ ਮਾਤਾ ਦੇ ਨਾਂ ਥੱਲੇ ਹੋਏ, ਉਹ ਲਵ ਜਿਹਾਦ ਦੇ ਥੱਲੇ ਹੋਏ, ਉਹ ਕਿਸੇ ਹੋਰ ਫੇਕ ਐਕਸਕਿਊਜ਼ ਦੇ ਥੱਲੇ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਚੋਂ ਹਾਲਾਂ ਸਾਡੇ ਕੁਛ ਕਨਫਿਊਜ਼ਡ ਕਿਸਮ ਦੇ ਲੋਕ ਵੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਹ ਉਪਦੇਸ਼ ਸਰਮਨ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਇਵੇਂ ਨਾ ਹੁੰਦਾ, ਜੇ ਹੁਣ ਉਹ ਕਪੂਰਥਲੇ ਵਾਲੇ ਨੇ ਕਿਹੜੀ ਬੇਅਦਬੀ ਕੀਤੀ ਸੀ, ਉਹ ਤਾਂ ਅੰਦਰ ਆਇਆ ਹੀ ਸੀ, ਉਹਨੇ ਪਤਾ ਨਹੀਂ ਕਿਉਂ ਆਇਆ ਸੀ, ਮੈਂਟਲੀ ਸਿੱਕ ਸੀ, ਫਲਾਣਾ ਸੀ। ਉਹ ਨਾ ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ ਅਜੇ ਤੱਕ, ਤੇ ਇਹ ਉਹਨਾਂ ਦਾ ਇਰਾਦਾ ਦੱਸ ਰਹੇ ਨੇ ਕਿ ਨਹੀਂ ਉਹ ਬੇਅਦਬੀ ਕਰਨ ਨਹੀਂ ਸੀ ਆਏ, ਉਹ ਤਾਂ ਇਵੇਂ ਸੀ, ਉਹ ਤਾਂ ਫਲਾਣਾ ਸੀ ਜਾਂ ਢਿਮਕਾ ਸੀ। ਹਾਲਾਂਕਿ ਇੱਕ ਵੀਡੀਓ ਜਿਹੜੀ ਹੁਣ ਜਿਹੜਾ ਕਪੂਰਥਲੇ 'ਚ ਮਾਰਿਆ ਗਿਆ, ਉਹਨੇ ਕਈ ਲੇਅਰਸ ਆਫ ਕਲੋਥਸ ਪਾਈਆਂ ਹੋਈਆਂ, ਔਰ ਉਹਦੀ ਕੋਈ ਵੀਡੀਓ ਅਪਲੋਡ ਹੋਈ ਹੈ ਜਿਹਦੇ 'ਚ ਕਿ ਉਹਨੇ ਤਰਸ਼ੂਲ ਵੀ ਫੜਿਆ ਹੋਇਆ, ਤੇ ਇੱਕ ਲੇਡੀ ਜਿਹਨੇ ਕਲੇਮ ਕੀਤਾ ਜੀ ਕਿ ਮੈਂ ਉਹਦੀ ਭੈਣ ਹੈ, ਉਹਨੇ ਵੀਡੀਓ ਬਣਾਈ ਜਦੋਂ ਯੂਪੀ 'ਚੋਂ ਨਿਕਲਿਆ ਤੇ ਉਹਨੂੰ ਪੁੱਛ ਰਿਹਾ ਕਿ ਵੀ ਤੂੰ ਕ੍ਰਿਸ਼ਨ ਹੈ, ਉਹ ਕਹਿੰਦਾ ਹਾਂ ਮੈਂ ਕ੍ਰਿਸ਼ਨ ਹਾਂ, ਤਰਸ਼ੂਲ ਵੀ ਫੜਿਆ ਹੋਇਆ। ਔਰ ਇਹ ਸਾਬਤ ਇਹ ਕਰੋ, ਜਿਵੇਂ ਉਹ ਰੋਮ ਅਰਾਊਂਡ ਕਰ ਰਿਹਾ, ਸਾਬਤ ਉਹ ਇਹੀ ਕਰਨਾ ਚਾਹੁੰਦੇ ਨੇ ਜੀ ਮਾਨਸਿਕ ਰੋਗੀ, ਦਿਮਾਗੀ ਤੌਰ ਤੇ ਬਿਮਾਰ, ਜਿਵੇਂ ਅਮਰਿੰਦਰ ਨੇ ਇਹ ਕਹਿ ਕੇ ਕਲੀਨ ਚਿੱਟ ਦਿੱਤੀ ਹੈ। ਪਰ ਮੈਂ ਸਮਝਦਾ ਕਿ ਵੀ ਜਿੱਥੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਇਹ ਮਹਿਜ਼ ਇੱਕ ਬੇਅਦਬੀ ਤੱਕ ਦੇ ਕੇਸ ਨਹੀਂ ਨੇ, ਇਹ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਦੇ ਉੱਤੇ ਹਮਲਾਵਰ ਨੇ, ਜਿੱਥੇ ਸਾਨੂੰ ਐਕਸਟਰਾ ਜਿਹੜਾ ਕੇਅਰਫੁਲ ਹੋਣਾ ਪਏਗਾ ਧਾਰਮਿਕ ਮਾਮਲਿਆਂ 'ਚ। ਪਰ ਤੁਸੀਂ ਕਿੱਥੇ ਕਿੱਥੇ ਗਾਰਡ ਕਰ ਸਕਦੇ ਹੋ? ਅਲਟੀਮੇਟ ਇਹਦਾ ਜਵਾਬ ਜਿਹੜਾ ਉਹ ਸਾਡੇ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਅਦਰਵਾਈਜ਼ ਖਰੀਦੋ ਫਰੋਖਤ ਦਾ ਦੌਰ ਵੀ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ। ਅਸੀਂ ਮਨਜਿੰਦਰ ਸਿਰਸੇ ਤੋਂ ਦੇਖਿਆ ਸੀ ਕਿ ਦਿੱਲੀ ਕਮੇਟੀ ਪ੍ਰਧਾਨ ਗਿਆ ਬੀਜੇਪੀ 'ਚ। ਹੁਣ ਅੱਜ ਦੀਆਂ ਮੇਨ ਖਬਰਾਂ 'ਚ ਹੈ ਕਿ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਬਾਦਲ ਦੀ ਸੱਜੀ ਬਾਂਹ, ਉਹ ਇੱਕ ਦੋ ਹੋਰ ਪਟਨਾ ਸਾਹਿਬ ਦੇ ਮੈਂਬਰਾਂ ਦੇ ਨਾਲ ਅਮਿਤ ਸ਼ਾਹ ਨੂੰ ਘਰ ਜਾ ਕੇ ਮਿਲਦਾ ਹੈ, ਉਹਦੇ ਗਲ 'ਚ ਸਿਰੋਪਾਓ ਪਾ ਰਿਹਾ ਹੈ, ਉਹਨੂੰ ਕਿਰਪਾਨ ਦੇ ਰਿਹਾ, ਔਰ ਕਹਿ ਰਿਹਾ ਜੀ ਕਿ 7, 8, 9 ਨਵੰਬਰ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਜਿੱਥੇ ਉਹਨਾਂ ਦਾ ਪ੍ਰਕਾਸ਼ ਹੁੰਦਾ ਮਨਾ ਰਹੇ ਹਾਂ, ਤੁਸੀਂ ਜ਼ਰੂਰ ਆਉਣਾ। ਤੇ ਉਹਨੇ ਵੀ ਮਨਜ਼ੂਰ ਕਰ ਲਿਆ ਸੱਦਾ। ਔਰ ਇਹ ਵੀ ਹੈ ਕਿ ਹੁਣ ਇਹ ਨੈਕਸਟ ਜਿਹੜਾ ਬੀਜੇਪੀ ਜੁਆਇਨ ਕਰਨ ਵਾਲਿਆਂ 'ਚ ਹੋਏਗਾ ਅਵਤਾਰ ਸਿੰਘ ਹਿੱਤ ਹੋਏਗਾ। ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਉਸ ਪਿਕਚਰ ਨੂੰ ਵੀ। ਔਰ ਇਹ ਵੀ ਖਬਰਾਂ ਨੇ ਕਿ ਲਗਭਗ 8 ਦੇ ਕਰੀਬ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਬੀਜੇਪੀ 'ਚ ਜਾ ਰਹੇ ਨੇ। ਪੰਜਾਬ ਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਕੀ ਚੱਲ ਰਿਹਾ। ਸੋ ਅਸੀਂ ਸਿਰਫ ਇੱਥੋਂ ਤੱਕ ਮਹਿਦੂਦ ਨਾ ਰਹੀਏ ਜਾਂ ਸੰਤੁਸ਼ਟੀ ਨਾ ਰੱਖੀਏ ਕਿ ਜੇ ਅਸੀਂ ਸਜ਼ਾ ਯਾਫਤਾ ਕੀਤਾ, ਉਹ ਤਾਂ ਸਪੌਂਟੇਨੀਅਸ ਰਿਸਪੌਂਸ ਸੀ ਔਰ ਉਹ ਜਵਾਬ ਮਿਲਿਆ। ਲੇਕਿਨ ਸਾਨੂੰ ਇਸ ਗੱਲ ਵੱਲ ਹੀ ਫੋਕਸ ਕਰਨਾ ਪਏਗਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਖਾਲਿਸਤਾਨ ਦੀ ਕਾਇਮੀ ਲਈ ਕੰਮ ਕਰੀਏ। ਅਦਰਵਾਈਜ਼ ਨਾ ਉਸ ਭਾਰਤ ਦੇ ਨਕਸ਼ੇ 'ਚ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨੇ, ਨਾ ਹੀ ਗੁਰੂ ਪੰਥ ਸੁਰੱਖਿਅਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਰੋਤਿਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।